ਅੱਜ ਸਾਡੇ ਕੋਲ ਜਿਹੜੀ ਕਹਾਣੀ ਹੈ ਉਹ ਫਰਖੰਦਾ ਲੋਧੀ ਹੋਰਾਂ ਦੀ ਕਹਾਣੀ ਹੈ। ਲੰਮੀਆਂ ਉਡੀਕਾਂ। ਫਰਖੰਦਾ ਲੋਧੀ ਹੋਰਾਂ ਦਾ ਜਨਮ 1937 ਨੂੰ ਹੁਸ਼ਿਆਰਪੁਰ ਵਿੱਚ ਹੋਇਆ ਤੇ ਆਪ ਦੀ ਵਫਾਤ 2010 ਈਸਵੀ ਲਾਹੌਰ ਵਿੱਚ ਹੋਈ। ਆਪ ਨੇ ਪੰਜਾਬੀ ਵਿੱਚ 3 ਕਹਾਣੀ ਪਰਾਗੇ ਲਿਖੇ। ਚੰਨੇ ਦੇ ਓਲੇ, ਹਿਰਦੇ ਵਿੱਚ ਤਰੇੜਾਂ, ਕਿਉਂ, ਇਹ ਉਹਨਾਂ ਦੇ 3 ਕਹਾਣੀ ਪਰਾਗੇ ਨੇ। ਇਸ ਤੋਂ ਵੱਖ ਉਹਨਾਂ ਨੇ ਜੰਡ ਦਾ ਅੰਗਿਆਰ ਇੱਕ ਨਾਵਲ ਵੀ ਲਿਖਿਆ। ਜਿਹੜੀ ਅਸੀਂ ਅੱਜ ਕਹਾਣੀ ਪੜ੍ਹ ਰਹੇ ਹਾਂ ਇਹ ਪੰਜਾਬ ਟੈਕਸਟ ਬੁੱਕ ਬੋਰਡ ਵੱਲੋਂ ਛਪੀ ਕਿਤਾਬ 9ਵੀਂ 10ਵੀਂ ਦੇ ਸਿਲੇਬਸ ਵਿੱਚ ਵੀ ਸ਼ਾਮਿਲ ਹੈ। ਲੰਮੀਆਂ ਉਡੀਕਾਂ। ਕਹਾਣੀ ਦਾ ਸਰਨਾਮਾ ਪਹਿਲੇ ਚੰਗੀ ਤਰ੍ਹਾਂ ਸਮਝ ਲਓ। ਲੰਮੀਆਂ ਤਾਵੀਲ ਨੂੰ ਕਹਿੰਦੇ ਨੇ। ਉਡੀਕ ਇੰਤਜ਼ਾਰ, ਜਿਹਦੇ ਵਿੱਚ ਤਾਂਘ ਹੈ, ਕਿਸੇ ਦੇ ਆਉਣ ਦੀ ਆਸ ਹੈ। 2 ਲਫ਼ਜ਼ਾਂ ਦਾ ਸਰਨਾਮਾ। ਇਸ ਨੂੰ ਅੱਛੀ ਤਰ੍ਹਾਂ ਸਮਝ ਲਓ। ਫਿਰ ਅਸੀਂ ਅੱਗੇ ਕਹਾਣੀ ਨਾਲ ਪੜ੍ਹਾਂਗੇ। ਕਹਾਣੀ ਦੇ ਵਿੱਚ ਕੀ ਬਿਆਨ ਕੀਤਾ ਗਿਆ ਹੈ ਤੇ ਜਿਹੜੇ ਔਖੇ ਲਫ਼ਜ਼ ਨੇ ਉਸ ਦੇ ਮਾਨੇ ਵੀ ਤੁਹਾਨੂੰ ਨਾਲ ਦੱਸੇ ਜਾਣਗੇ। ਪੜ੍ਹਿਆ ਲਿਖਿਆ ਹੋਣਾ ਹਯਾਤੀ ਦਾ ਸ਼ਬਾਬ ਹੈ। ਸ਼ਬਾਬ ਜਵਾਨੀ, ਜਿਹਦਾ ਦਿਲ ਇਸ ਪਾਸੇ ਰੁੱਝ ਗਿਆ, ਮਸਰੂਫ ਹੋ ਗਿਆ, ਇਸ ਪਾਸੇ ਲੱਗ ਗਿਆ, ਉਹਦੇ ਲਈ ਚੰਗਾ ਭਲਾ ਅਜ਼ਾਬ ਹੋਣ ਦੇ ਨਾਲ ਇੱਕ ਸਵਾਦੀ ਸਫ਼ਰ ਵੀ ਹੈ ਕਿ ਇੱਕੋ ਹੀ ਫਿਕਰੇ ਦੇ ਵਿੱਚ ਫਰਖੰਦਾ ਲੋਧੀ ਹੋਰਾਂ ਨੇ ਪੜ੍ਹਨ ਲਿਖਣ ਨੂੰ ਅਜ਼ਾਬ ਤੇ ਸਵਾਦੀ ਸਫ਼ਰ ਦੇ ਨਾਲ ਜਿਹੜਾ ਹੈ ਉਹ ਜੋੜਿਆ ਹੈ। ਅਜ਼ਾਬ ਕਿਵੇਂ ਹੁੰਦਾ ਹੈ ਕਿ ਹੱਦੋਂ ਵੱਧ ਸੋਚ ਜਿਹੜੀ ਹੈ ਇਨਸਾਨ ਨੂੰ ਆਪਣੇ ਵਾਸਤੇ ਜਿਹੜਾ ਫਿਕਰਮੰਦ ਤੇ ਲੁਕਾਈ ਵਾਸਤੇ ਫਿਕਰਮੰਦ ਹੋਣਾ ਉਸ ਨੂੰ ਜ਼ਿਹਨੀ ਸਕੂਨ ਵਾਲੇ ਪਾਸੇ ਨਹੀਂ ਲਿਜਾ ਸਕਦੀ। ਜਿਵੇਂ ਕਿਹਾ ਜਾਂਦਾ ਨਾ, ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਕਿ ਅਕਲ ਹੋਵੇ ਤੇ ਸੋਚਾਂ ਹੀ ਸੋਚਾਂ। ਜਦੋਂ ਅਕਲ ਨਹੀਂ ਹੈ ਤੇ ਮੌਜਾਂ ਹੀ ਮੌਜਾਂ, ਕੋਈ ਇਨਸਾਨ ਨੇ ਕੋਈ ਸੋਚਣਾ ਨਹੀਂ, ਕੋਈ ਫਿਕਰ ਨਹੀਂ ਕਰਨੀ। ਤੇ ਜਦੋਂ ਅਕਲ ਹੈ, ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ, ਉਸ ਨੇ ਸੋਚਣਾ ਹੈ, ਉਸ ਨੇ ਫਿਕਰ ਕਰਨੀ, ਉਹਨੂੰ ਅਹਿਸਾਸ ਹੋਣਾ ਹੈ, ਉਸ ਨੂੰ ਦੁਨੀਆ ਦੇ ਦੁੱਖ ਸੁੱਖ ਦਾ, ਆਪਣੇ ਦੁੱਖ ਸੁੱਖ ਦਾ ਜਿਹੜਾ ਹੈ ਉਹ ਫਿਕਰ ਰਹਿਣਾ ਹੈ। ਤੇ ਫਰਖੰਦਾ ਲੋਧੀ ਹੋਰਾਂ ਦਾ ਇਹ ਕਹਿਣਾ ਬਿਲਕੁਲ ਵਜਾ ਹੈ ਕਿ ਪੜ੍ਹਨ ਲਿਖਣ ਵਾਲਾ ਬੰਦਾ ਅਜ਼ਾਬ ਦੇ ਨਾਲ ਇੱਕ ਸਵਾਦੀ ਸਫ਼ਰ। ਹੁਣ ਸਵਾਦੀ ਸਫ਼ਰ ਕੀ ਹੈ ਕਿ ਉਹ ਅਜੇ ਸਵਾਦਲੇ ਸਫ਼ਰ ਵਿੱਚ ਹੁੰਦਾ ਹੈ ਕਿ ਉਹ ਜਦੋਂ ਸੋਚਦਾ ਹੈ, ਕੜੀ ਦੇ ਨਾਲ ਕੜੀ ਜੋੜਦਾ ਹੈ ਤੇ ਉਸ ਨੂੰ ਕਈ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਸਮਝ ਆ ਜਾਂਦੀ ਹੈ, ਉਸ ਨੂੰ ਖੁੱਲ੍ਹ ਜਾਂਦੀਆਂ ਨੇ, ਉਹਦੇ ਉੱਤੇ ਖੁੱਲ੍ਹ ਜਾਂਦੀਆਂ ਨੇ, ਔਰ ਫਿਰ ਉਹ ਚੰਗੇ ਫੈਸਲੇ ਕਰਦਾ ਹੈ। ਫਿਰ ਜਦੋਂ ਇਨਸਾਨ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ ਹੈ, ਕੋਈ ਤਹਿਰੀਰ, ਕੋਈ ਲਿਖਤ ਪੜ੍ਹ ਰਿਹਾ ਹੁੰਦਾ ਹੈ, ਤੇ ਉਹ ਸਵਾਦਲੇ ਸਫ਼ਰ ਵਿੱਚ ਉਹ ਕਈ ਜੀਵਨ ਜਿਹੜਾ ਹੈ ਉਹ ਜੀ ਸਕਦਾ ਹੈ। ਤੇ ਅਜਿਹਾ ਸਵਾਦ ਕੋਈ ਅਨਪੜ੍ਹ ਨਹੀਂ ਚੱਕ ਸਕਦਾ। ਅਜਿਹਾ ਸਵਾਦ ਜਿਹੜਾ ਕੋਈ ਅਨਪੜ੍ਹ ਨੂੰ ਪਤਾ ਹੀ ਨਹੀਂ ਹੈ। ਉਸ ਦਾ ਜਿਹੜਾ ਜੀਵਨ ਹੈ, ਖਾਣਾ ਪੀਣਾ ਤੇ ਫਿਰ ਉਸ ਤੋਂ ਇਲਾਵਾ ਤੇ ਮਰ ਜਾਣਾ, ਇਹੀ ਜ਼ਿੰਦਗੀ ਹੁੰਦੀ ਹੈ। ਉਸ ਤੋਂ ਇਲਾਵਾ ਉਸਨੂੰ ਕੋਈ ਜ਼ਿੰਦਗੀ ਦਾ ਕੋਈ ਮਕਸਦ ਦਾ, ਜ਼ਿੰਦਗੀ ਦੇ ਹਾਸਲ ਹਸੂਲ ਦਾ ਕੋਈ ਉਸ ਨੂੰ ਪਤਾ ਹੀ ਨਹੀਂ ਹੁੰਦਾ। ਐਸੇ ਲਈ ਉਹ ਡੰਗਰਾ ਹਾਰ ਜੀਂਦਾ ਰਹਿੰਦਾ ਹੈ। ਸਾਦਕ ਜਦੋਂ ਲਾਹੌਰ ਨਹੀਂ ਸੀ ਆਇਆ, ਉਹਨੂੰ ਦੁਨੀਆ ਦਾ ਪਤਾ ਹੀ ਨਹੀਂ ਸੀ। ਕਿਰਦਾਰ ਦਾ ਨਾਂ ਆ ਜਾਂਦਾ ਹੈ ਸਾਦਕ, ਜਦੋਂ ਲਾਹੌਰ ਨਹੀਂ ਸੀ ਆਇਆ। ਛੋਟਾ ਜਿਹਾ ਫਿਕਰ ਹੈ, ਪਰ ਇਹਦੇ ਵਿੱਚ ਅਸੀਂ ਸਮਝ ਜਾਂਦੇ ਹਾਂ ਕਿ ਸਾਦਕ ਲਾਹੌਰ ਦਾ ਵਾਸੀ ਨਹੀਂ, ਸਗੋਂ ਕਿਸੇ ਦੂਰ ਦੁਰਾਡੇ ਪਿੰਡ ਵਿੱਚੋਂ ਆ ਕੇ ਲਾਹੌਰ ਰਹਿ ਰਿਹਾ ਹੈ। ਉਹਨੂੰ ਦੁਨੀਆ ਦਾ ਪਤਾ ਹੀ ਨਹੀਂ ਸੀ। ਨਿੱਕੇ ਜਿਹੇ ਕਸਬੇ ਵਿੱਚ ਰਹਿੰਦਿਆਂ ਉਹਨੂੰ ਇਹ ਅਹਿਸਾਸ ਵੀ ਕਦੇ ਨਹੀਂ ਸੀ ਹੋਇਆ ਭਈ ਉਹ ਪੇਂਡੂ ਹੈ। ਕਿਸੇ ਛੋਟੇ ਜਿਹੇ ਕਸਬੇ ਵਿੱਚ ਦੂਰ ਦਰਾਜ਼ ਉਹ ਰਹਿੰਦਾ ਹੈ ਤੇ ਉਹਨਾਂ ਦਾ ਚੰਗਾ ਖਾਂਦਾ ਪੀਂਦਾ ਘਰ ਸੀ। ਖਾਂਦਾ ਪੀਂਦਾ ਘਰ ਤੋਂ ਮੁਰਾਦ ਹੈ ਸਾਹਿਬੇ ਹਸੀਅਤ, ਜਿਨ੍ਹਾਂ ਨੂੰ ਖਾਣ ਪੀਣ ਦੇ ਲਾਲੇ ਨਹੀਂ ਪਏ ਹੋਏ, ਉਹਨਾਂ ਦੇ ਘਰ ਖਾਣ ਪੀਣ ਚੋਖਾ ਹੈ ਤੇ ਉਹਨਾਂ ਨੂੰ ਟੁੱਕਰ ਰੋਟੀ ਦੀ ਕੋਈ ਫਿਕਰ ਨਹੀਂ। ਨਾਨਾ ਪਟਵਾਰੀ ਉਹ ਹੁੰਦਾ ਹੈ
ਜਿਹੜਾ ਲਗਾਨ ਤੇ ਮਾਲਗੁਜ਼ਾਰੀ ਦੇ ਕੰਮ ਕਰਦਾ ਹੈ। ਦਾਦਾ ਸਕੂਲ ਮਾਸਟਰ ਤੇ ਪਿਓ ਮਹਿਕਮਾ ਮਾਲ ਵਿੱਚ ਕਲਰਕ ਸੀ। ਵਾਵਾ ਹੱਥ ਛੱਤ ਮਾਰ ਲੈਂਦੇ। ਵਾਵਾ ਹੱਥ ਛੱਤ ਮਾਰ ਲੈਣ ਤੋਂ ਮੁਰਾਦ ਹੈ ਕਿ ਪੈਸਾ ਕਮਾ ਲੈਂਦੇ। ਪੜ੍ਹੇ ਲਿਖੇ ਚਿੱਟ ਕਪੜੀਏ ਅਖਵਾਉਂਦੇ। ਨਾਨੇ ਦਾਦੇ ਐਸੇ ਕਸਬੇ ਵਿੱਚ ਖੋਰੇ ਕਿਹੜੀਆਂ ਪੁਸ਼ਤਾਂ ਤੋਂ ਵਸਦੇ ਆ ਰਹੇ ਸਨ, ਕਿਹੜੀਆਂ ਪੁਸ਼ਤਾਂ ਤੋਂ, ਕਿੰਨੀਆਂ ਹੀ ਨਸਲਾਂ ਤੋਂ ਵਸਦੇ ਆ ਰਹੇ ਸਨ। ਇਸ ਲਈ ਕਸਬੇ ਦੀ ਵਸੋਂ ਵਿੱਚ ਉਹਨਾਂ ਦੀ ਇੱਕ ਥਾਂ ਸੀ। ਕਸਬੇ, ਜਿਸ ਕਸਬੇ ਵਿੱਚ ਰਹਿੰਦੇ ਸਨ, ਉਹਨਾਂ ਦੀ ਇੱਕ ਥਾਂ ਸੀ, ਇੱਕ ਪਛਾਣ ਸੀ, ਇੱਕ ਨਾਂ ਸੀ, ਇੱਕ ਸਿਆਣ। ਸਿਆਣ ਕਹਿੰਦੇ ਨੇ ਪਛਾਣ ਨੂੰ। ਖਾਨਵਾਦੇ ਦੇ ਬਾਬੇ ਤੇ ਬੁੱਢੀਆਂ ਸਿਆਣੀਆਂ ਬੜਾ ਤਿੜ ਕੇ ਆਖਦੀਆਂ, ਆਕੜ ਕੇ ਫਖਰੀਆ ਅੰਦਾਜ਼ ਨਾਲ, ਦੁੱਧ ਦੁੱਧ ਹੁੰਦਾ ਹੈ ਤੇ ਪਾਣੀ ਪਾਣੀ। ਕਿਸੇ ਚੀਜ਼ ਦੇ ਖਾਲਸ ਹੋਣ ਦੇ ਬਾਰੇ ਜਦੋਂ ਗੱਲ ਕਰਨੀ ਹੋਏ ਉਦੋਂ ਇਹ ਖਾਨ ਬੋਲਿਆ ਜਾਂਦਾ ਹੈ, ਮੁਹਾਵਰਾ ਕਹਿੰਦੇ ਨੇ, ਦੁੱਧ ਦੁੱਧ ਹੁੰਦਾ ਹੈ ਤੇ ਪਾਣੀ ਪਾਣੀ। ਉਹਨਾਂ ਦੇ ਖਾਨਵਾਦੇ ਵਿੱਚ ਅੱਜ ਤੱਕ ਨਾ ਕੋਈ ਬਾਹਰੋਂ ਆਈ ਤੇ ਨਾ ਕੋਈ ਗਈ। ਯਾਨੀ ਕਿ ਉਹ ਖਾਨਦਾਨ ਦੇ ਇਹ ਅਸੂਲ ਬਣੇ ਹੋਏ ਨੇ ਕਿ ਉਹ ਆਪਣੇ ਖਾਨਦਾਨ ਵਿੱਚ ਹੀ ਮੁੰਡਾ ਕੁੜੀ ਵਿਆਹੁੰਦੇ ਨੇ। ਸਾਡੇ ਲਹੂ ਦੀ ਲਹਿਰ ਸ਼ੁੱਧ ਲੱਗੀ ਆ ਰਹੀ। ਸ਼ੁੱਧ ਕਹਿੰਦੇ ਨੇ ਖਾਲਸ ਨੂੰ। ਕਹਿੰਦੇ ਨੇ ਕਿ ਸਾਡਾ ਜਿਹੜਾ ਖੂਨ ਹੈ, ਸਾਡਾ ਜਿਹੜਾ ਪਰਿਵਾਰ ਹੈ, ਸਾਡਾ ਜਿਹੜਾ ਖਾਨਦਾਨ ਹੈ, ਉਹ ਖਾਲਸ ਲਗਾ ਆ ਰਿਹਾ ਹੈ। ਬਾਕੀ ਲੋਕਾਂ ਨੇ ਵਿੱਚ ਰਲਾ ਕੀਤਾ ਹੈ, ਮਿਲਾਵਟ ਕੀਤੀ ਹੈ। ਯਾਨੀ ਉਹਨਾਂ ਨੇ ਬਾਹਰੋਂ ਰਿਸ਼ਤਾ ਲਿਆ ਜਾਂ ਬਾਹਰ ਰਿਸ਼ਤਾ ਦਿੱਤਾ ਹੈ ਆਪਣੇ ਖਾਨਵਾਦੇ ਤੋਂ ਬਾਹਰ। ਇਸ ਲਈ ਉਹ ਫਖਰੀਆ ਅੰਦਾਜ਼ ਨਾਲ ਬੁੱਢੀਆਂ ਸਿਆਣੀਆਂ ਜਿਹੜੀਆਂ ਨੇ ਉਹ ਤਿੜ ਕੇ ਆਖਦੀਆਂ ਪਈਆਂ। ਸਾਕਾਚਾਰੀ ਅੰਦਰੋਂ ਅੰਦਰੀ। ਸਾਕਾਚਾਰੀ ਕਹਿੰਦੇ ਨੇ ਰਿਸ਼ਤੇਦਾਰੀ ਨੂੰ, ਰਿਲੇਸ਼ਨਸ਼ਿਪ, ਜਿਹੜੇ ਤਾਲੁਕ ਨੇ ਰਿਲੇਟਿਵਸ ਦਾ, ਅੰਦਰੋਂ ਅੰਦਰੀ। ਕਹਿੰਦੇ ਆਪੀ ਅੰਦਰੋਂ ਅੰਦਰੀ ਬਣਾ ਲੈਣੀ। ਮੇਰੀ ਧੀ ਤੇਰੇ ਘਰ ਤੇ ਤੇਰੀ ਭੈਣ ਮੇਰੇ ਘਰ। ਨਾ ਕੋਈ ਰੰਡੀ ਰੋਣਾ, ਨਾ ਕਿਸੇ ਨਾਲ ਲਿਟ ਕੜਕ। ਕਹਿੰਦੇ ਇਹਦੇ ਨਾਲ ਕੋਈ ਪਰੇਸ਼ਾਨੀ ਨਹੀਂ, ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ, ਕੋਈ ਫਿਕਰਮੰਦੀ ਨਹੀਂ ਹੁੰਦੀ, ਸਗੋਂ ਨਾ ਹੀ ਕਿਸੇ ਨਾਲ ਕੋਈ ਦੁਸ਼ਮਣੀ ਪੈਂਦੀ ਹੈ। ਅਮਨ ਚੈਨ ਨਾਲ ਹਯਾਤੀ ਲੰਘਦੀ। ਥੋੜ੍ਹੀ ਬਹੁਤੀ ਇੱਕ ਦੂਜੇ ਕੋਲੋਂ ਸ਼ਿਕਾਇਤ ਹੁੰਦੀ ਵੀ ਤੇ ਕਿਸੇ ਵੇਲੇ ਤੇ ਮੁੱਕ ਜਾਂਦੀ। ਵਗਦੇ ਪਾਣੀ ਨੂੰ ਭਾਵੇਂ ਕਿੰਨਾ ਡਾਂਗ ਸੋਟਾ ਮਾਰੋ, ਉਸ ਤੇ ਵਗਦਿਆਂ ਹੀ ਰਹਿਣਾ ਹੈ। ਯਾਨੀ ਕਿ ਵਗਦੇ ਪਾਣੀ ਵਿੱਚ ਜਦੋਂ ਡਾਂਗ ਮਾਰੋਗੇ ਉਹਨੇ ਵਗਦੇ ਰਹਿਣਾ, ਉਹਨੇ ਵੱਖਰੇ ਵੱਖਰੇ ਨਹੀਂ ਹੋ ਜਾਣਾ। ਯਾਨੀ ਕਿ ਉਹ ਜਿਹੜਾ ਪਰਿਵਾਰ ਹੈ, ਉਹ ਜਿਹੜਾ ਖਾਨਦਾਨ ਹੈ, ਇਹ ਇਕੱਠੇ ਮਿਲ ਕੇ ਰਹਿੰਦੇ ਨੇ। ਜਿਵੇਂ ਕਿਹਾ ਜਾਂਦਾ ਨਾ ਕਿ ਆਪਣਾ ਮਾਰੇਗਾ ਤੇ ਛਾਵੇਂ ਹੀ ਸੁੱਟੇਗਾ। ਸਾਦਕ ਦੇ ਘਰ ਬਰਾਦਰੀ ਵਿੱਚ ਇਹ ਬੜੀ ਮਾਣ ਵਾਲੀ ਗੱਲ ਸੀ, ਬੜੀ ਫਖਰ ਵਾਲੀ। ਮਾਣ ਕਹਿੰਦੇ ਨੇ ਫਖਰ ਵਾਲੀ। ਰੀਤ ਦੇ ਮੁਤਾਬਿਕ ਸਾਦਕ ਆਪਣੇ ਬਾਲਪੁਣੇ ਤੋਂ ਮੁਰਾਦ ਬਚਪਨ ਵਿੱਚ ਹੀ ਆਪਣੇ ਮਾਮੇ ਦੇ ਘਰ ਮੰਗਿਆ ਸੀ। ਯਾਨੀ ਉਹਦੇ ਮਾਮੇ ਦੇ ਘਰ ਮਾਮੇ ਦੀ ਧੀ ਦੇ ਨਾਲ ਮੰਗਣੀ ਹੋਈ ਸੀ। ਮੰਗਿਆ ਸੀ ਤੋਂ ਮੁਰਾਦ ਯਾਨੀ ਇੰਗੇਜਮੈਂਟ ਹੋਈ ਸੀ, ਮੰਗਣੀ ਹੋਈ ਸੀ। ਜਿਉਂ ਜਿਉਂ ਵੱਡਾ ਹੁੰਦਾ ਗਿਆ, ਲਾਇਕ ਫਾਇਕ ਹੁੰਦਾ ਗਿਆ। ਮੁਲਕ ਦੇ ਵੱਡੇ ਤੇ ਉਚੇਚੇ ਕਾਲਜ ਵਿੱਚ ਦਾਖਲ ਹੋਣ ਦੀ, ਉਚੇਚੇ ਕਾਲਜ ਖਾਸ ਮਸ਼ਹੂਰ ਕਾਲਜ ਵਿੱਚ, ਅਹਿਮ ਕਾਲਜ ਦੇ ਵਿੱਚ, ਕਾਲਜ ਵਿੱਚ ਦਾਖਲ ਹੋਣ ਦੀ ਵਜ੍ਹਾ ਕਰਕੇ ਤੇ ਉਂਝ ਵੀ ਤਬੀਅਤ ਦਾ ਰਵਾਇਤੀ ਘਟਾ ਮਿੱਟੀ ਲੈ ਗਿਆ। ਘਟਾ ਮਿੱਟੀ ਲੈ ਗਿਆ ਯਾਨੀ ਕਿ ਪਿੰਡ ਵਾਲਿਆਂ ਨਾਲ ਜਿਹੜੀ ਉਹਨਾਂ ਦੀ ਰਵਾਇਤ ਨੇ, ਜਿਹੜੇ ਉਹਨਾਂ ਦੇ ਖਿਆਲਾਤ ਨੇ, ਉੱਠਣਾ ਬੈਠਣਾ, ਕਹਿੰਦੇ ਉਹ ਸਾਰਾ ਮੁੱਕ ਮੁਕਾ ਗਿਆ। ਕਿਉਂਕਿ ਇੱਕ ਤੇ ਵੱਡੇ ਕਾਲਜ 'ਚ ਆ ਗਏ, ਵੱਡੇ ਸ਼ਹਿਰ 'ਚ ਆ ਗਿਆ ਤੇ ਨਵੀਂ ਜਿਹੜੀ ਉਹ ਤਹਿਜ਼ੀਬ ਸਿੱਖ ਲਈ, ਨਵੇਂ ਅਖਲਾਕੀਆਤ ਸਿੱਖ ਲੀਆਂ। ਪੈਂਟ ਸ਼ੈਂਟ ਬੂਟ ਜਰਾਬਾਂ ਪਾ ਕੇ ਜਦੋਂ ਅੰਗੀ ਸਾਂਕੀ ਮਿਲਣ ਜਾਂਦਾ, ਅੰਗੀ ਸਾਂਕੀ ਯਾਨੀ ਕਿ ਰਿਸ਼ਤੇਦਾਰਾਂ ਨਾਲ, ਤੇ ਮਸੇਰ ਮਾਸੀ ਦੇ ਮੁੰਡੇ ਕੁੜੀਆਂ, ਫੁਫੇਰ ਫੁੱਫੀ ਦੇ ਬੱਚੇ, ਮਲਵੇਰ ਮਾਮੇ ਵਗੈਰਾ ਮੁਟਿਆਰਾਂ ਦੇ ਸਾਹ ਸੁੰਗੜਨ ਲੱਗ ਪੈਂਦੇ। ਯਾਨੀ ਕਿ ਉਹਨਾਂ ਦੀਆਂ ਜਿਹੜੀਆਂ ਮਸੇਰ ਫੁਫੇਰ ਮਲਵੇਰ ਜਿਹੜੀਆਂ ਮੁਟਿਆਰਾਂ ਸਨ, ਉਹਨਾਂ ਦੇ ਸਾਹ ਸੁੰਗੜਨ ਲੱਗੀ ਨੇ। ਉਹਨਾਂ ਵਾਸਤੇ ਉਹਨਾਂ ਦੇ ਉਹਦੇ ਜਜ਼ਬੇ ਜਿਹੜੇ ਨੇ, ਸਾਰੀਆਂ ਸਵਾਣੀਆਂ ਦੇ ਜਜ਼ਬੇ ਜਿਹੜੇ ਉਹਦੇ ਵਾਸਤੇ ਅੱਛੇ ਹੋ ਗਏ, ਯਾਨੀ ਕਿ ਉਹਨੂੰ ਚਾਹਣ ਲੱਗ ਪਏ। ਰੱਬ ਨੇ ਮੂੰਹ ਹਾਂਦਰਾ ਵੀ ਸੋਹਣਾ ਦਿੱਤਾ ਹੋਇਆ ਸੀ। ਬਰਾਦਰੀ ਵਿੱਚ ਵਿਆਹ ਸ਼ਾਦੀ, ਤੇਲ ਮਹਿੰਦੀ ਦੇ ਮੌਕੇ ਤੇ ਉਹਦਾ ਬਹੁਤਾ ਜਾਨ ਨਹੀਂ ਸੀ ਹੁੰਦਾ। ਹੁਣ ਤੁਸੀਂ ਇੱਥੇ ਦੇਖੋ ਕਿ ਬਰਾਦਰੀ ਵਿੱਚ ਜਿਹੜੀ ਵਿਆਹ ਸ਼ਾਦੀ, ਤੇਲ ਮਹਿੰਦੀ ਦੇ ਜਿਹੜੇ ਮੌਕੇ ਨੇ, ਉਸ ਦੇ ਹਵਾਲੇ ਨਾਲ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਪੰਜਾਬ ਦੇ ਅੰਦਰ ਜਿਹੜੀਆਂ ਰਸਮਾਂ ਨੇ, ਉਹਨਾਂ ਨੇ ਕਿਵੇਂ ਆਪਣੇ ਪੰਜੇ ਗੱਡ ਲਏ ਨੇ
ਤੇ ਫਿਰ ਇਹ ਰਸਮਾਂ ਨੱਕ ਬਚਾਉਣ ਵਾਸਤੇ, ਆਪਣੀ ਇੱਜ਼ਤ ਬਚਾਉਣ ਵਾਸਤੇ ਲੋਕੀ ਜਿਹੜੇ ਨੇ ਉਸ ਨੂੰ ਪੂਰਾ ਕਰ ਰਹੇ ਨੇ। ਕਿਉਂ ਜੀ ਉਹ ਪੜਾਕਲ ਹੋਣ। ਪੜਾਕਲ ਤੋਂ ਮੁਰਾਦ ਇੰਟੈਲੀਜੈਂਟ, ਯਾਨੀ ਕਿ ਪੜ੍ਹਨ ਦਾ ਜਿਹਨੂੰ ਸ਼ੁਗਲ ਜਿਹੜਾ ਪਸੰਦ ਹੋਵੇ, ਬਹੁਤ ਜ਼ਿਆਦਾ ਪੜ੍ਹਦਾ ਹੋਵੇ, ਹੋਣ ਦੇ ਨਾਲ ਨਾਲ ਕੁਝ ਸ਼ਰਮਾਕਲ ਵੀ ਸੀ। ਸ਼ਰਮਾਕਲ ਥੋੜ੍ਹਾ ਜਿਹਾ ਸ਼ਰਮਾਊ ਜਿਹਾ, ਯਾਨੀ ਕਿ ਹੈਜ਼ੀਟੇਟ ਕਰਨ ਵਾਲਾ, ਚੀਜ਼ਾਂ ਨੂੰ ਝਿਜਕ ਜਦੋਂ ਆ ਜਾਵੇ। ਪਰ ਫਿਰ ਵੀ ਜਦ ਕਦੀ ਬਹੁਤੇ ਸੱਕੇ ਤੇ ਨੇੜੇ ਦੇ ਕਜ਼ਨ ਦਾ ਵਿਆਹ ਹੁੰਦਾ ਤੇ ਉਹ ਭਾਵੇਂ ਸੱਦੇ ਨੂੰ ਕਿੰਨਾ ਵੀ ਟਾਲਦਾ। ਹੁਣ ਸੱਦੇ ਤੋਂ ਮੁਰਾਦ ਦਾਵਤ, ਇਨਵੀਟੇਸ਼ਨ ਜਿਹੜੀ ਦਿੰਦੇ ਨੇ ਲੋਕ ਇੱਕ ਦੂਜੇ ਨੂੰ, ਉਹਨੂੰ ਸੱਦਾ ਕਿਹਾ ਜਾਂਦਾ ਹੈ, ਦਾਵਤ ਦੇਣਾ। ਪਰ ਜਾਣਾ ਪੈ ਹੀ ਜਾਂਦਾ। ਉਸ ਵੇਲੇ ਉਹਦੇ ਪਿਓ ਦੀ ਧੌਣ ਆਕੜੀ ਹੋਈ ਦੂਰੋਂ ਦਿਸਦੀ। ਕਿਉਂ ਉਹਦੀ ਧੌਣ ਆਕੜ ਜਾਂਦੀ? ਕਿਉਂ ਉਹ ਫਖਰੀਆ ਅੰਦਾਜ਼ ਨਾਲ ਹੋ ਜਾਂਦਾ? ਕਿਉਂਕਿ ਉਸ ਦੇ ਬੱਚੇ ਬਾਹਰ ਪੜ੍ਹ ਰਹੇ ਸਨ ਤੇ ਉਹਨਾਂ ਦੇ ਘਰ ਖਾਣ ਪੀਣ ਦੀ ਘਾਟ ਨਹੀਂ ਸੀ, ਯਾਨੀ ਉਹ ਚੰਗੇ ਸਹਿੰਦੇ ਸਨ। ਅੱਖਾਂ ਚਮਕ ਰਹੀਆਂ ਹੁੰਦੀਆਂ, ਮਾਂ ਤੇ ਮਾਮੇ ਦੀਆਂ ਟੋਰਾਂ ਵੇਖਣ ਵਾਲੀਆਂ ਹੁੰਦੀਆਂ, ਯਾਨੀ ਕਿ ਉਹ ਬੜੇ ਟੋਰ ਟੱਪੇ ਦੇ ਨਾਲ ਜਿਹੜੇ ਨੇ ਉਹ ਟੁਰਦੇ ਹੁੰਦੇ ਕਿ ਇੱਕ ਤੇ ਸਾਡਾ ਜਵਾਈ ਜਿਹੜਾ ਹੈ ਉਹ ਇੰਝ ਚੱਲ ਰਿਹਾ। ਤੇ ਮਾਂ ਜਿਹੜੀ ਹੈ, ਮਾਂ ਤੇ ਮਾਮਾ ਯਾਨੀ ਦੋਵੇਂ ਭੈਣ ਭਰਾ ਨੇ ਜਿਹੜੇ ਕਹਿੰਦੇ, ਉਹਨਾਂ ਦੀਆਂ ਟੋਰਾਂ ਵੱਖਰੀਆਂ ਹੋ ਜਾਂਦੀਆਂ। ਦੂਰ ਨੇੜੇ ਦੀਆਂ ਸਾਕਣੀਆਂ ਨੂੰ ਸੁਣਾ ਕੇ ਆਖਦੀਆਂ, ਸ਼ਾਲਾਂ ਜਵਾਨੀਆਂ ਮਾਨੇ ਜਿਉਂਦਾ ਰਵੇ, ਇੱਕੇ ਪਰ ਕੁੱਲ ਵਿੱਚ ਦੀਵਾ, ਮਾਂ ਦੀ ਕਲੇਜੇ ਦੀ ਠੰਡ ਰਵੇ। ਯਾਨੀ ਕਿ ਇੱਥੇ ਅਸੀਸਾਂ ਦੁਆਵਾਂ ਕਿ ਸ਼ਾਲਾ ਜਵਾਨੀਆਂ ਮਾਨੇ, ਕਿ ਅੱਲਾਹ ਤਾਲਾ ਉਹਨਾਂ ਨੂੰ ਹਮੇਸ਼ਾ ਜ਼ਿੰਦਗੀ ਦੇਵੇ, ਜਵਾਨੀਆਂ ਮਾਨੇ, ਜਿਉਂਦਾ ਰਵੇ। ਇੱਕੇ ਪਰ ਕੁੱਲ ਵਿੱਚ ਨਾ ਇਕੱਲਾ ਕਲਾਕਾਰ ਹੈ, ਲੇਕਿਨ ਪੂਰੇ ਚਾਨਣ ਨੇ, ਪੂਰਾ ਦੁਨੀਆ ਦੇ ਵਿੱਚ ਜਿਵੇਂ ਰੋਸ਼ਨੀ ਹੁੰਦੀ ਹੈ, ਮਾਂ ਦੀ ਕਲੇਜੇ ਦੀ ਠੰਡ ਰਵੇ। ਸਾਦਕ ਦੀ ਮੰਗੇਤਰ ਸਿੱਧੀ ਜਿਹੀ ਆਮ ਘਰੇਲੂ ਕੁੜੀ ਸੀ, ਨਾਂ ਸੀ ਨਸੀਮ ਬੇਗਮ। ਨਸੀਮ ਬੇਗਮ ਉਰਫ ਰੱਬ ਜਵਾਈ, ਮਾਪਿਆਂ ਦੀ 7ਵੀਂ ਔਲਾਦ ਸੀ। ਹੁਣ ਇਹ ਜਿਹੜਾ ਨਾਮ ਹੈ, ਤੁਸੀਂ ਇਹ ਦੇਖੋ, ਰੱਬ ਜਵਾਈ ਜਿਹੜਾ ਨਾਮ ਹੈ, ਯਾਨੀ ਉਹਦਾ ਮਤਲਬ ਹੈ ਰੱਬ ਦਾ ਜਵਾਈ। ਤੇ ਇਹ ਵੀ ਅਨਪੜ੍ਹਤਾ, ਉਸ ਵੇਲੇ ਦੀ ਜਹਾਲਤ ਜਿਹੜੀ ਹੈ ਉਹ ਉਸਨੂੰ ਦੱਸਦਾ ਪਿਆ ਹੈ ਕਿ ਉਹਨੂੰ ਉਹ ਨਾਮ ਦੇ ਪਿੱਛੇ ਵੀ ਕੀ ਖਿਆਲ ਸੀ। ਅੱਗੇ ਤੁਸੀਂ ਦੇਖੋ, ਉਦੋਂ ਪਹਿਲਾਂ 2 ਭੈਣਾਂ ਤੇ 4 ਭਰਾ ਅੱਗੜ ਪਿੱਛੇ ਰੱਬ ਦੇ ਕੇ ਖੋਹ ਲੈਂਦਾ ਰਿਹਾ। ਅੱਗੜ ਪਿੱਛੇ ਯਾਨੀ ਕਿ ਅੱਗੇ ਪਿੱਛੇ, ਯਾਨੀ ਕੁਛ ਉਹਦੇ ਤੋਂ ਪਹਿਲੇ, ਕੁਛ ਉਸ ਤੋਂ ਬਾਅਦ ਜਿਹੜੇ ਨੇ ਰੱਬ ਲੈ ਕੇ ਹੁੰਦਾ ਰਿਹਾ। ਯਾਨੀ ਕਈ ਦਫਾ ਕਈ ਮਾਪਿਆਂ ਦੇ ਘਰ ਜਦੋਂ ਔਲਾਦ ਨਾ ਹੋਏ ਤੇ ਉਹ ਧੀ ਪੁੱਤਰ ਦਾ ਨਾਮ ਬਿਸਮਿਲ੍ਲਾ ਰੱਖ ਲੈਂਦੇ ਨੇ। ਇੱਕ ਐਸਾ ਵੀ ਵਾਕਿਆ ਵੇਖਿਆ ਕਿ ਉਹ ਐਸੀ ਇੱਕ ਖਾਨਦਾਨ ਦੇ ਘਰ ਕਿੰਨੀਆਂ ਹੀ ਧੀਆਂ ਹੋ ਗਈਆਂ ਤੇ ਉਹਨਾਂ ਨੇ ਅਖੀਰਲੀ ਬੱਚੀ ਦਾ ਨਾਮ ਜਿਹੜਾ ਹੈ ਉਹ ਅੱਲਾ ਮਾਫੀ ਰੱਖਤਾ ਕਿ ਅੱਲਾ ਸਾਨੂੰ ਮਾਫ ਕਰ ਦੇ। ਯਾਨੀ ਇਹ ਵੀ ਇੱਕ ਸਾਡੀ ਸੋਚ ਹੈ, ਸਾਡੀ ਜਹਾਲਤ ਹੈ ਕਿ ਧੀਆਂ ਨੂੰ ਇਸ ਤਰ੍ਹਾਂ ਦਾ ਭਾਰ ਸਮਝਿਆ ਜਾ ਰਿਹਾ। ਐਸੇ ਕਰਕੇ ਜਦੋਂ ਜੰਮੀ, ਸਾਦਕ ਦੇ ਮਾਮੇ ਉਹਦਾ ਨਾਂ ਰੱਬ ਜਵਾਈ ਰੱਖਿਆ। ਇਹਦੇ ਵਿੱਚ ਫਰਹੰਦਾ ਲੋਧੀ ਹੋਣਾ ਸਾਡੇ ਸਮਾਜ ਦੇ ਵਿੱਚ ਜਿਹੜੀ ਪ੍ਰਚਲਿਤ ਜਿਹੜੀ ਸੋਚ ਹੈ ਉਸ ਨੂੰ ਦਰਸਾ ਰਹੀਆਂ ਨੇ, ਉਸ ਨੂੰ ਵਿਖਾ ਰਹੀਆਂ ਨੇ। ਮਾਮੇ ਮਾਮੀ ਦੋਵਾਂ ਰਲ ਕੇ ਭੈਣ ਦੀ ਝੋਲੀ ਪਾਉਂਦਿਆਂ ਆਖਿਆ, ਲੈ ਭੈਣ, ਇਹ ਮੇਰੇ ਵੱਲੋਂ ਤੈਨੂੰ ਖੈਰ ਹੀ, ਤੇਰੀ ਹੋ ਕੇ ਜਿਉਂਦੀ ਰਵੇ। ਹੁਣ ਇਹਦਾ ਜਿਹੜਾ ਤਰੀਕਾ ਕਾਰ ਹੈ, ਯਾਨੀ ਭੈਣ ਦੀ ਝੋਲੀ ਚ ਪਾਤਾ ਮਾਮੇ ਮਾਮੀ ਨੇ, ਯਾਨੀ ਮੁਰਾਦ ਹੈ ਕਿ ਉਹਨੂੰ ਉਹਦੀ ਦੇ ਦਿੱਤਾ ਕਿ ਤੂੰ ਵੱਡੀ ਹੋ ਕੇ ਇਹਨੂੰ ਵਿਆਹ ਕੇ ਆਪਣੇ ਘਰ ਲੈ ਜਾਈ। ਯਾਨੀ ਬਚਪਨ ਦੇ ਵਿੱਚ ਹੀ ਮੰਗਣੀ ਕਰਤੀ। ਸਾਦਕ ਦੀ ਉਮਰ ਉਸ ਵੇਲੇ 12-13 ਵਰਿਆਂ ਦੀ ਸੀ। ਕੁਝ ਨਹੀਂ ਸੀ ਪਤਾ ਮੰਗਣੀ ਦਾ ਮਤਲਬ ਕੀ ਹੈ, ਵਿਆਹ ਤੇ ਦੂਰ ਦੀ ਗੱਲ ਹੈ। ਮਾਂ ਪਿਓ ਨੇ ਵੀ ਇਹ ਸੋਚਦਿਆਂ ਭਈ ਨੌਜਵਾਨ ਹੋਣ ਵਿੱਚ ਅਜੇ ਚਿਰ ਹੈ, ਮੁੰਡੇ ਨੂੰ ਪੜ੍ਹਾਈ ਵੱਲ ਲਾ ਛੱਡਿਆ ਤੇ ਪੜ੍ਹਾਈ ਵਿੱਚ ਹੈ ਵੀ ਉਹ ਚੰਗਾ ਸੀ। ਰੱਬ ਜਵਾਈ ਦੇ ਮਗਰ ਫਿਰ ਭੈਣ ਭਰਾ ਨੂੰ ਦੀ ਚੋਖੀ ਲੈਣ ਲੱਗ ਗਈ। ਸਾਰੇ ਜੀਵਨ ਜੋਗੇ ਹੋਏ ਉਹ ਨਿੱਕੇ ਭੈਣ ਭਰਾਵਾਂ ਨੂੰ ਖਿਡਾਉਂਦੀ, ਸਾਂਭਦੀ, ਹੌਲੀ ਹੌਲੀ ਉੱਚੀ ਹੋ ਰਹੀ ਸੀ, ਯਾਨੀ ਵੱਧ ਰਹੀ ਸੀ ਉਹਦਾ ਕੱਦ ਬੁੱਤ। ਆਪਣੇ ਵਿਆਹ ਸ਼ਿਆ ਬਾਰੇ ਸੋਚਣ ਦਾ ਉਹਨੂੰ ਵੇਲ ਵੀ ਘੱਟ ਮਿਲਦਾ ਤੇ ਨਾਲੇ ਲੋੜ ਵੀ ਕੀ ਸੀ। ਵੇਲ ਕਹਿੰਦੇ ਨੇ ਫੁਰਸਤ ਨੂੰ। ਬਰਾਦਰੀ ਵਿੱਚੋਂ ਸਭ ਤੋਂ ਸੋਹਣੇ ਤੇ ਸਭ ਤੋਂ ਲਾਇਕ ਮੁੰਡੇ ਨਾਲੋਂ ਮੰਗੀ ਹੋਈ ਸੀ। ਕੋਈ ਬੋਲੀ ਮਾਰੇ ਜਾਂ ਟੱਪਾ ਗਾਵੇ। ਬੋਲੀ ਟੱਪਾ ਜਿਹੜਾ ਹੈ ਉਹ ਲੋਕ ਗੀਤ ਹੈ। ਪੰਜਾਬ ਦੇ ਜਿਹੜੇ ਲੋਕ ਗੀਤ ਨੇ, ਬੋਲੀ ਇੱਕ ਮਿਸਰੇ ਦਾ ਜਿਹੜਾ ਹੈ ਉਹ ਗੀਤ ਹੁੰਦਾ ਹੈ
ਤੇ ਜਿਵੇਂ ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ, ਇਹ ਇੱਕ ਬੋਲੀ ਹੈ। ਠੀਕ ਹੈ। ਫਿਰ ਇਸੇ ਤਰ੍ਹਾਂ ਟੱਪਾ ਜਿਹੜਾ ਹੈ ਉਹ ਬਾਰੀ ਬਰਸੀ ਖਟਣ ਗਿਆ ਤੇ ਖਟ ਕੇ ਲਿਆਇਆ ਦਾਣੇ, ਸਾਡੀ ਗਲੀ ਨਾ ਲੰਘ ਵੇ ਨਹੀਂ ਤੇ ਕੈਦ ਕਰਾ ਦੂੰ ਥਾਣੇ। ਇਹ ਆਮ ਜਿਹੜੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਕਿਸੇ ਸ਼ਾਦੀ ਵਿਆਹ ਦੇ ਖੁਸ਼ੀ ਦੇ ਮੌਕੇ ਤੇ ਇਹ ਗੀਤ ਗਾਉਂਦੇ ਨੇ। ਕਹਿੰਦਾ ਕਿ ਕੋਈ ਬੋਲੀ ਮਾਰੇ ਜਾਂ ਟੱਪਾ ਗਾਵੇ, ਉਹਦੀ ਜੁੱਤੀ ਨੂੰ, ਉਹਨੂੰ ਰੱਬ ਜੁਆਈ ਨੂੰ ਕੋਈ ਕਿਸੇ ਕਿਸਮ ਦੀ ਪਰਵਾਹ ਨਹੀਂ ਸੀ। ਪੋਹ ਮਾਘ ਦੇ ਦਿਨ ਕੜਾਕੇ ਦਾ ਦੰਦ ਵੱਜਣ ਵਾਲਾ ਪਾਲਾ, ਬਹੁਤ ਜ਼ਿਆਦਾ ਠੰਡ ਸੀ। ਪੋਹ ਮਾਘ ਦੇਸੀ ਜਿਹੜੇ ਮਹੀਨੇ ਨੇ, ਉਹ ਪੋਹ ਮਾਘ ਦੇ ਜਿਹੜੇ ਮਹੀਨੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਪਰ ਹੰਦਾ ਲੋਧੀ ਹੋਰੀ ਦੱਸਦੇ ਨੇ ਕਿ ਉਹ ਅਜਿਹੀ ਠੰਡ ਸੀ ਕਿ ਦੰਦ ਵੱਜਣ ਵਾਲਾ ਪਾਲਾ ਸੀ। ਸੱਕੀ ਮਾਸੀ ਦੀ ਕੁੜੀ ਦੇ ਵਿਆਹ ਦੇ ਦਿਨ ਰੱਖੇ ਗਏ। ਸਾਦਕ MA ਫਲਸਫੇ ਦੀ ਆਖਰੀ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਸੱਦਾ ਆਇਆ, ਉਸ ਬਹੁਤ ਤਰਲੇ ਪਾਏ ਭਈ ਉਹ ਨਹੀਂ ਆ ਸਕਦਾ, ਪਰ ਮਾਂ ਦੀ ਇੱਕੋ ਜ਼ਿੱਦ, ਤੂੰ ਕਿੱਥੋਂ ਆਣਾ ਹੈ? ਸ਼ਰੀਕਾਂ ਨੂੰ ਦੱਸਣਾ ਨਹੀਂ ਵੀ ਤੂੰ ਬਹੁਤ ਪੜ੍ਹ ਗਿਆ ਹੈ ਤੇ ਅੱਗੇ ਵੱਧ ਗਿਆ ਹੈ। ਹੁਣ ਰਸਮਾਂ ਰੀਤਾਂ ਸਭ ਐਵੇਂ ਲੱਗਦੀਆਂ ਨੇ। ਹੁੰਦਾ ਹਾਂ ਕਿਸੇ ਤਾਏ ਚਾਚੇ ਜਾਂ ਫੁੱਫੀ ਦੇ ਧੀ ਪੁੱਤਰ ਦਾ ਵਿਆਹ, ਤੂੰ ਨਸਿਆ ਆਣਾ ਸੀ। ਮੈਂ ਤੇ ਤੈਨੂੰ ਨਿੱਕੇ ਹੁੰਦੇ ਤੋਂ ਐਸੇ ਲਈ ਨੂੜ ਦਿੱਤਾ ਸੀ। ਨੂੜ ਦਿੱਤਾ ਸੀ ਤੋਂ ਮੁਰਾਦ ਹੈ ਕਿ ਜੋੜ ਦਿੱਤਾ ਸੀ, ਬੰਨ ਦਿੱਤਾ ਸੀ, ਕਿਸੇ ਬੰਧਨ ਵਿੱਚ ਬੰਨਤਾ ਸੀ। ਸ਼ੁਕਰ ਹੈ ਰੱਬ ਦਾ। ਮਾਂ ਦਾ ਜਿਹੜਾ ਕੰਨ ਹੈ, ਮਾਂ ਦਾ ਜਿਹੜਾ ਨਿਨ ਹੈ, ਕਿ ਉਹ ਸ਼ਰੀਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੈਂ ਕੀ ਹਾਂ ਤੇ ਮੇਰਾ ਔਲਾਦ ਕੀ ਹੈ। ਤੇ ਫਿਰ ਨਾਲ ਉਹ ਬੱਚੇ ਨੂੰ ਵੀ ਅਹਿਸਾਸ ਦਿਵਾਉਂਦੀ ਹੈ ਕਿ ਤੇਰੇ ਚਾਚੇ ਜਾਂ ਫੁੱਫੀ ਦਾ ਜਾਂ ਦਾਦਕੇ ਵੱਲ ਜੇ ਤੇਰਾ ਕੋਈ ਵਿਆਹ ਹੁੰਦਾ ਤੂੰ ਆ ਜਾਣਾ ਸੀ, ਤੂੰ ਨਾਨਕਿਆਂ ਵੱਲ ਵਿਆਹ ਤੇ ਤੂੰ ਇਸ ਲਈ ਨਹੀਂ ਆ ਰਹਾ। ਇਹਨਾਂ ਦਿਨਾਂ ਵਿੱਚ ਉਸ ਆਪਣੀ ਮਾਂ ਨੂੰ ਇੱਕ ਦਿਨ ਅੱਕ ਕੇ ਆਖ ਹੀ ਦਿੱਤਾ। ਇਹਨਾਂ ਦਿਨਾਂ ਵਿੱਚ ਉਸ ਆਪਣੀ ਮਾਂ ਨੂੰ ਇੱਕ ਦਿਨ ਅੱਕ ਕੇ ਆਖ ਹੀ ਦਿੱਤਾ। ਅੱਕ ਕੇ ਆਖਤਾ, ਆਜਜ਼ ਆ ਕੇ ਆਖਤਾ। ਹੈ ਤੇ ਸੱਚ ਨੂੜਿਆ ਹੀ ਹੈ। ਹੁਣ ਨੂੜਿਆ ਦਾ ਮਤਲਬ ਇੱਕ ਮਤਲਬ ਤੇ ਹੈ ਕਿ ਬੰਧਨ ਚ ਬੰਨ ਦੇਣਾ, ਪਰ ਇਹਦਾ ਇੱਕ ਮਤਲਬ ਇਹ ਵੀ ਹੈ ਕਿ ਜਿਹੜਾ ਕੋਈ ਡੰਗਰ ਹੈ, ਮਵੇਸ਼ੀ ਹੈ ਜਿਹੜਾ, ਉਹਦੇ ਪੈਰ ਨੂੰ ਰੱਸਾ ਪਾ ਦੇਣਾ ਕਿ ਉਹ ਕਿਤੇ ਜਾਵੇ ਨਾ, ਕਿਤੇ ਉਹ ਰੱਸਾ ਤੁੜਾ ਕੇ ਨੱਸ ਨਾ ਜਾਵੇ। ਉਸ ਦਿਹਾੜੇ ਮਾਂ ਉਹਦੇ ਨਾਲ ਵੱਟੀ ਰਹੀ, ਯਾਨੀ ਗੁੱਸੇ ਰਹੀ, ਗੁੱਸੇ ਵਿੱਚ ਰਹੀ, ਤੇ ਉਹਦੇ ਉੱਤੇ ਵੀ ਉਦਾਸੀ ਛਾਈ ਰਹੀ ਤੇ ਦਿਲ ਵਿੱਚ ਇਕਲਾਪੇ ਦਾ ਹੁੱਟ ਜਿਹਾ ਰਿਹਾ, ਜਿਵੇਂ ਹੁਸੜ ਜਿਹਾ ਪੈ ਜਾਂਦਾ, ਹਬਸ ਜਿਹਾ ਹੋ ਜਾਂਦਾ ਹੈ, ਯਾਨੀ ਕਿ ਬਹੁਤ ਜ਼ਿਆਦਾ ਦੁੱਖ, ਇਕਲਾਪਾ ਤਨਹਾਈ ਨੂੰ ਕਹਿੰਦੇ ਨੇ। ਉਹ ਵੱਲ ਠੰਡੀਆਂ ਸਾਵਾਂ ਭਰਦਾ ਸੀ, ਯਾਨੀ ਕਿ ਉਹ ਹਾਵਾਂ ਭਰਦਾ, ਠੰਡੀਆਂ ਸਾਵਾਂ ਭਰਦਾ ਇਹ ਕੋਈ ਹਾਲਾਤ ਜਿਹੜੇ ਉਹ ਠੀਕ ਹੋ ਜਾਣ। ਪੰਜਾਬ ਵਿੱਚ ਮਹਿੰਦੀ ਦੀ ਰਾਤ ਜਗਰਾਤੇ ਦੀ ਰਾਤ ਹੁੰਦੀ। ਜਗਰਾਤਾ ਤੋਂ ਮੁਰਾਦ ਯਾਨੀ ਜਾਗਦੇ ਰਹਿਣਾ। ਉਹ ਕਿਸੇ ਨਾ ਕਿਸੇ ਤਰ੍ਹਾਂ ਰਾਤ ਦੇ 10 ਵਜੇ ਅੱਪੜ ਗਿਆ। ਬਿਜਲੀਆਂ ਬਲ ਰਹੀਆਂ ਸਨ, ਤੰਬੂ ਕਨਾਤਾਂ ਤਣੀਆਂ ਹੋਈਆਂ ਸਨ, ਚਹਿਲ ਪਹਿਲ ਯਾਨੀ ਰੌਣਕ ਸੀ, ਲੋਕ ਇੱਧਰ ਉੱਧਰ ਆ ਜਾ ਰਹੇ ਸਨ। ਮਾਸੀ ਦੇ ਘਰ ਬੜੀ ਰੌਣਕ ਸੀ। ਦਲਾਨ ਵਿੱਚ ਵੱਜ ਗੱਜ ਕੇ ਰਸਮਾਂ ਹੋ ਰਹੀਆਂ ਸਨ। ਦਲਾਨ ਜਿਹੜਾ ਹੈ ਉਹ ਇੱਕ ਵੱਡਾ ਸਾਰਾ ਹਾਲ ਕਹਿ ਲਓ, ਬਰਾਮਦਾ ਯਾਨੀ ਵੱਡੀ ਸਾਰੀ ਜਿਹੜੀ ਖੁੱਲੀ ਥਾਂ ਹੈ ਘਰ ਦੇ ਕਮਰਿਆਂ ਤੋਂ ਬਾਹਰ ਜਿਹੜੀ ਹੈ। ਗਲੀਆਂ ਸੁਨੀਆਂ ਤੇ ਚੁੱਪ ਚਾਨ, ਬਹੁਤ ਖਾਮੋਸ਼ੀ ਸੀ ਹਰ ਪਾਸੇ। ਉਹ ਸਿੱਧਾ ਮਰਦਾਨੀ ਬੈਠਕ ਵਿੱਚ ਜਾ ਲੱਥਾ, ਯਾਨੀ ਮਰਦਾਨੀ ਬੈਠਕ ਜਿੱਥੇ ਮਰਦ ਬੈਠੇ ਨੇ ਉਹ ਉੱਥੇ ਜਾ ਕੇ ਬਹਿ ਗਿਆ। ਅਲੈਕਸ ਤੇ ਜੱਫੀਆਂ ਛੱਫੀਆਂ ਪੈ ਚੁੱਕੀਆਂ ਤੇ ਖਾਣਾ ਵਰਤਾਇਆ ਗਿਆ, ਯਾਨੀ ਕਹਿੰਦੇ ਕਿ ਸਾਰਿਆਂ ਨਾਲ ਮੇਲ ਮਿਲਾਪ ਹੋ ਗਿਆ। ਜਦੋਂ ਖਾਣਾ ਵਰਤਾਇਆ ਗਿਆ, ਦਲਾਨ ਵਿੱਚ ਗਾਉਣ ਵਾਲੀਆਂ ਕੁੜੀਆਂ ਨੂੰ ਤੇ ਖੁਰੇ ਖਾਣ ਪੀਣ ਦਾ ਵੀ ਹੋਸ਼ ਨਹੀਂ ਸੀ। ਢੋਲਕੀ, ਢੋਲਾ, ਤਾੜੀ ਤੇ ਟੱਪੇ, ਇਹ ਸਾਰੇ ਪੰਜਾਬ ਦੇ ਲੋਕ ਗੀਤ ਨੇ ਜਿਹੜੇ ਵਿਆਹ ਸ਼ਾਦੀਆਂ ਤੇ ਗਾਏ ਜਾ ਰਹੇ ਨੇ। ਇੱਕ ਤੋਂ ਇੱਕ ਚੜ੍ਹਦਾ ਟੱਪਾ ਲਾ ਕੇ ਆ ਰਿਹਾ ਸੀ। ਸਾਧਕ ਦਾ ਸਾਰਾ ਧਿਆਨ ਉਧਰ ਹੀ ਸੀ, ਲਫ਼ਜ਼ਾਂ ਵੱਲ, ਬੋਲਾਂ ਵੱਲ, ਆਵਾਜ਼ਾਂ ਤੇ ਆਵਾਜ਼ਾਂ ਰਾਹੀਂ ਸੁਨੇਹਿਆਂ ਵੱਲ। ਸੁਨੇਹੇ ਕਹਿੰਦੇ ਨੇ ਕਿਸੇ ਨੂੰ ਪੈਗਾਮ ਦੇਣਾ, ਕਿਸੇ ਨੂੰ ਮੈਸੇਜ ਦੇਣਾ। ਉਦੋਂ ਇਹ ਮੋਬਾਈਲ, ਇਹ ਇੰਟਰਨੈਟ, ਇਹ ਵਟਸਐਪ, ਇਹ ਇੰਸਟਾਗ੍ਰਾਮ, ਇਹ ਮੈਸੇਂਜਰ ਦੀਆਂ ਨਹੀਂ ਸਨ, ਤੇ ਇਹ ਲੋਕ ਗੀਤਾਂ ਰਾਹੀਂ ਹੀ ਸੁਨੇਹੇ ਇੱਕ ਦੂਜੇ ਨੂੰ ਦਿੱਤੇ ਜਾ ਰਹੇ ਸਨ, ਜਿਨ੍ਹਾਂ ਵੱਲ ਆਮ ਆਦਮੀ ਦਾ ਧਿਆਨ ਵੀ ਨਹੀਂ ਜਾਂਦਾ। ਇਹਨਾਂ ਟੱਪਿਆਂ ਰਾਹੀਂ ਤੇ ਉਹਨੂੰ ਇੰਝ ਲੱਗਾ ਜਿਵੇਂ ਕੋਈ ਉਸੇ ਨੂੰ ਹੀ ਵੰਗਾਰ ਰਹੀ ਹੋਵੇ, ਵੰਗਾਰ ਰਹੀ ਹੋਏ, ਬੁਲਾ ਰਹੀ ਹੋਏ, ਪੁਕਾਰ ਰਹੀ ਹੋਏ, ਉਸ ਨੂੰ ਆਪਣੇ ਕੋਲ ਸੱਦ ਰਹੀ ਹੋਏ। ਖੁਰੇ ਇਹ ਉਹਦੀ ਮੰਗੇਤਰ ਨਸੀਮ ਸੀ। ਖੁਰੇ ਕਿ ਉਹਨੇ ਉਹਨੂੰ ਨਹੀਂ ਵੇਖਿਆ, ਉਹਨੇ ਉਹਨੂੰ ਨਹੀਂ ਸੁਣਿਆ, ਉਹਦੀ ਸਿਰਫ ਆਵਾਜ਼ ਸੁਣ ਰਹੀ ਸੀ, ਯਾਨੀ ਉਹਦੇ ਆਮਣੇ ਸਾਹਮਣੇ ਹੋ ਕੇ ਉਹਨੇ ਉਹਨੂੰ ਨਹੀਂ ਸੀ ਵੇਖਿਆ।
नहीं वो नहीं हो सकती। उन्हें अपने जी नूं समझाया। ਉਹਦੇ ਕੋਲ ਇੰਨੀ मत किदों? मत कहते ने अकल नूं, दनाई नूं, हिकमत नूं। ते दूजा वो अजे मसी 10 वरियां दी होनी, मर मर के ਉਹਦੀ उम्र को 10 ਕੁ वरे होनी चली गई। नसीम विच साधक नूं कदे कोई दिलकशी नहीं सी नजर, कहंदा ਉਹਦੇ ਵੱਲ कदी अट्रैक्शन नहीं सी, कदी ਉਹਦੇ ਵੱਲ ਝੁਕਾਓ नहीं सी होया, कदी ਉਹਦੇ ਵੱਲ खिंचदा होया नहीं सी गया। घर वालियां लई ਉਹਦੀ सब कुछ सी, पर ਉਹਦੇ ਲਈ ਉਹ कुछ भी नहीं सी। फिर खड़कदा एक टप्पा आया, सूट बूट जुराबां ने, रूप तुहानू रब दिता, उतों पढ़ियां किताबां ने। यह पूरा साधक दा नक्शा है, साधक दे हवाले दे नाल ही पूरा टप्पा आया। लै बई साधक बाहू है टप्पा तेरे लिए आया ही। किसे उहदे संगी मित्र ने क्या उन्होंने, साधक थोड़ा शर्मा जा गया ते हसन लग पिया। फिर उस टिचकर करने वाले मुंडे नूं, टिचकर मजाक करने वाले मुंडे नूं जिहदा नाम रफीक सी, हौली जिहा पुछया, यह कुड़ी है कौन? समझदार लगदी है। आहो, दूरों नेड़ियों साडी फूफी दी धी भैन लगदी है। तू जानदा होवेगा भास आजाद नूं, सिविल अस्पताल विच डिस्पेंसर है ना, वाहवा पढ़न लिखन वाले लोग ने। कुड़ी 12वीं विच पढ़दी है, आखदी है डॉक्टर बनेगी। पंजाब दीयां बरादरियां विच मर्द औरत दा एक दूजे कोलों एवें ओला हुंदा है, ओला लुका छुपा, कोई पर्दा नहीं हुंदा। पर फिर भी साधक नूं हुण तक पता नहीं सी पई उन्हां दे शरीके विच ओ लोग भी हन जिहड़े कुड़ियां दी तालीम ते यकीन रखदे ने। फरहंदा लोधी होया ने इत्थे ओ सोच नूं भी सामने लिआंदा है कि जिहड़े कहंदे ने कि कुड़ियां नूं तालीम ना दवाई जाए, कुड़ियां नूं ना पढ़ाया जाए, उन्हां लोकां दी जिहड़ी है सोसाइटी दे विच परमार है। यह कहानी अज तो 30-40 साल पहलां दी लिखी हुई है। इस वेले जिहड़े समाज की गल हो रही है वो पुराना समाज है, जदों कुड़ियां दी तालीम हुण ते पंजाब दे पिंडां दे विच भी हालात जिहड़े ने वो बहुत बेहतर ने। स्कूलां कॉलेजां दा सिलसिला उत्थे शुरू होया है, प्राइवेट स्कूल भी कॉलेजिस भी उत्थे खुल चुके ने। उस दिन मगरों ते साधक नूं जिवें चेटक ची लग गई, यानी कि उन्होंने जिवें ओदी मसरूफियत उन्होंने लभ गई होए, जिवें उन्होंने शौक पै गया होए उस चीज़ का। वो गल्ली बाती मां कोलों सजाद डिस्पेंसर बारे पुछदा ते मां अखता होके जवाब जिवें अक गई होए, गुस्से च हो गई होए, आखो है तेरे दादकियां वालों तेरी फूफी लगदी है। इत्थे पूरी कहानी दे विच मां दा जिहड़ा किरदार है वो उसनूं दादके नहीं पसंद, उसनूं नानके पसंद है। तो उहदा झुका जिहड़ा है वो नानकियां वाल है। पुत्र पर हैं जरा आजाद जे लोग। हुण उहनूं आजाद जे लोग क्यों कह रही है उहदी मां? क्यों? क्योंकि वो कुड़ियां नूं पढ़ा रहे हैं। की मतलब? एक बारी तो साधक पुछ ही लिया। फरखंदा लोधी हो रहे जदों यह गल करते हैं तो नाल डायलॉग राही सानू साडे जवाब भी दे रहे हैं, क्योंकि किरदारां दे मूहों वो गल कह रहे हैं, लेकिन साडा जिहड़ा पढ़न वाला जिहड़ा बंदा है या बंदी है उहदा जिहड़े ज़हन च सवाल उठता है उहदा जवाब भी वो दे रहे हैं। की मतलब? एक बारी तो साधक पुछ ही लिया, कुड़ियां नूं भी पढ़ने पांदे ने ते चंगा करदे ने। हुण साधक ने कहा चंगा करते ने। उहदी मां की कह रही? उहदी मां पुरानी सोच, खे चंगा करते ने, खे मिट्टी सवा, तेनों पता है कुड़ियां पढ़ लिख के की करदियां ने? साधक पुछदा है की करदियां ने? साधक दी चिंता होर वध रही सी। चिंता, ओदी फिकर, ओदी सोच। साधक ने अपनी चिंता विखांदियां होइयां किहा, मूँह जोर हो जांदियां ने ते फिर कुड़ियां दे स्कूल कॉलेज बंद हो जाने चाहिए ने, सिर्फ मुंडे ही पढ़न। साधक ने गल अगां टोरी। साधक की सोच बदल चुकी है। वो शहर च पढ़ के उसनूं कुड़ियां मुंडियां दी तालीम की अहमियत दे बारे पता चल गया। मुंडियां दी गल हो रही, पर तेनों उन्हां दी की लिल लग गई है? तेनों उन्हां दी की सोच हैगी? तू उन्हां दी क्यों सोच रहा है? तू भावें 16 पढ़ ते भावें वलैत टुर जा, विआह तेरा नसीम नाल ही करना है। मां ने पुत्र दे दिल दी आप ही फड़ ली। मां ने जदों सुनिया पुत्र दे विचारां नूं ते उस नूं लगा कि जिवें वो किसी होर नूं पसंद करती। इसलिए उन्हें आप ही उहदे दिल की ख्वाहिश नूं, सदर नूं जिवें फड़ लिया होए,
ਉਹਨੇ ਕਿਹਾ ਜੋ ਵੀ ਹੋ ਜਾਏ, ਭਾਵੇਂ 16 ਪੜ੍ਹ ਲਾ ਤੇ ਭਾਵੇਂ ਵਲੈਤ ਟੁੱਟ ਜਾਏ ਤੇ ਭਾਵੇਂ ਜਿੱਥੇ ਮਰਜ਼ੀ, ਵਿਆਹ ਤੇਰਾ ਨਸੀਬ ਨਾਲ ਹੀ ਹੋਏ। ਯਾਨੀ ਗੂੰਗੇ ਦੀਆਂ ਰਿਮਜ਼ਾਂ ਗੂੰਗੇ ਦੀ ਮਾਂ ਹੀ ਜਾਣੇ, ਯਾਨੀ ਉਹਦੀਆਂ ਰਮਜ਼ਾਂ ਨੂੰ ਉਹ ਜਾਣਦੀ। ਪੜ੍ਹਨੇ ਦਾ ਇਹ ਮਤਲਬ ਨਹੀਂ ਹੈ ਭਈ ਵੱਡਿਆਂ ਦੀਆਂ ਕੀਤੀਆਂ ਵਿੱਚ ਖੇ ਪਾਓ। ਮਾਂ ਮੇਰਾ ਨਸੀਬ ਦਾ ਕਿਸੇ ਤਰ੍ਹਾਂ ਵੀ ਜੋੜ ਨਹੀਂ ਪਾਉਂਦਾ। ਸਾਧਕ ਵੀ ਦਿਲ ਦੀ ਖੋਲ ਦਿੱਤੀ। ਸਾਧਕ ਨੇ ਵੀ ਆਪਣੇ ਖਿਆਲ, ਆਪਣੇ ਵਿਚਾਰਾਂ ਨੂੰ ਸਾਹਮਣੇ ਲਿਆ ਕੇ ਰੱਖਤਾ। ਆ ਵੇਖ ਲਓ ਜੀ, ਸਾਧਕ ਦੇ ਪਿਓ ਜ਼ਰਾ ਇੱਧਰ ਆਉਣਾ। ਮੈਂ ਨਾ ਆਉਂਦੀ ਸਾਂ ਭਈ ਪਖੰਡ ਪੈ ਜਾਣਾ, ਕੋਈ ਰੌਲਾ ਪੈ ਜਾਣਾ, ਕੋਈ ਮਸਲਾ ਖੜਾ ਹੋ ਜਾਣਾ। ਆਂਦੀ ਸਾਂ, ਆਖਦੀ ਸਾਂ, ਆਪਣੀ ਕੰਨੀ ਸੁਣ ਲਓ। ਸਾਧਕ ਦਾ ਪਿਓ ਜਿਹੜਾ ਹੁਣੇ ਹੀ ਵਿਹੜੇ ਵੜਿਆ ਸੀ, ਉਹ ਆਪਣੇ ਸੇਨ 'ਚ ਦਾਖਲ ਹੀ ਹੋਇਆ ਸੀ, ਘਰ ਦੇ ਸੇਨ 'ਚ ਦਾਖਲ ਹੋਇਆ ਸੀ। ਪਰੇਸ਼ਾਨ ਜਿਹਾ ਹੋ ਕੇ ਮੰਜੇ ਤੇ ਪੈ ਗਿਆ। ਮੰਜਾ ਚਾਰ ਪਾਈ। ਝੇੜਾ ਕੀ ਹੈ? ਝੇੜਾ ਕਹਿੰਦੇ ਨੇ ਝਗੜੇ ਨੂੰ, ਲੜਾਈ ਨੂੰ। ਕਹਿੰਦਾ ਹੈ ਮੈਂ ਨਸੀਮ ਨਾਲ ਵਿਆਹ ਨਹੀਂ ਕਰਨਾ। ਉਹ ਅਨਪੜ੍ਹ ਤੇ ਹਾਨ ਦੀ ਵੀ ਨਹੀਂ। ਹਾਨ ਦੀ ਯਾਨੀ ਹਮ ਉਮਰ, ਇੱਕੋ ਉਮਰ ਦੀ। ਮੈਂ ਤੇ ਤੈਨੂੰ ਪਹਿਲਾਂ ਹੀ ਦੱਸਿਆ ਸੀ। ਪਿਓ ਨੇ ਵੀ ਗੱਲ ਜਿਹੜੀ ਹੈ ਉਹ ਦੱਸੀ। ਮੀਆਂ ਬੀਵੀ ਦੇ ਆਪਸ ਵਿੱਚ ਛਿੜ ਪਈ ਤੇ ਸਾਧਕ ਚੁੱਪ ਕਰਕੇ ਬਾਹਰ ਖਿਸਕ ਗਿਆ। ਉਹ ਆਰਾਮ ਨਾਲ ਬਾਹਰ ਚਲਾ ਗਿਆ। ਫਿਰ ਉਸੇ ਸ਼ਾਮੀ ਲਾਹੌਰ ਟੁਰ ਗਿਆ। ਫਾਈਨਲ ਦੇ ਇਮਤਿਹਾਨ ਸਿਰ ਤੇ ਖੜੇ ਸਨ ਤੇ ਇੱਥੇ ਨਵਾਂ ਰਫੜ ਪੈ ਰਿਹਾ ਸੀ, ਨਵਾਂ ਰੌਲਾ ਪੈ ਰਿਹਾ ਸੀ। ਇਮਤਿਹਾਨ ਮੁੱਕਿਆਂ ਨੂੰ ਚਿਰ ਹੋ ਗਿਆ। ਸਾਧਕ ਨੂੰ ਘਰ ਜਾਣ ਦੀ ਕੋਈ ਐਡੀ ਕਾਲ ਨਹੀਂ ਸੀ। ਕਾਲ ਯਾਨੀ ਤੇਜ਼ੀ, ਜਲਦੀ, ਛੇਤੀ। ਕਦੇ ਕਦੇ ਚਿੱਠੀ ਰਾਹੀਂ ਖੈਰ ਖੈਰੀਅਤ ਦੱਸ ਦਿੰਦਾ। ਰਜੇਵੇਂ ਦੀ ਵਜ੍ਹਾ ਇਹ ਦੱਸਦਾ ਕਿ ਕੰਮ ਲੱਭ ਰਿਹਾ ਵਾਂ। ਰਜੇਵਾਂ ਕਹਿੰਦੇ ਨੇ ਮਸਰੂਫੀਅਤ ਨੂੰ। ਇਹ ਦੱਸਦਾ ਕਿ ਮੈਂ ਕੰਮ ਲੱਭ ਰਿਹਾ ਲੇਕਿਨ ਉਹ ਘਰ ਨਹੀਂ ਜਾ ਰਿਹਾ। ਫਿਰ ਇੱਕਦਮ ਚਿੱਠੀ ਸੁਨੇਹਾ ਆਉਣਾ ਬੰਦ ਹੋ ਗਿਆ। ਚਿੱਠੀ ਖੱਤ ਨੂੰ ਕਹਿੰਦੇ ਨੇ, ਸੁਨੇਹਾ ਪੈਗਾਮ, ਯਾਨੀ ਕਿ ਚਿੱਠੀ ਰਾਹੀਂ ਜਿਹੜਾ ਪੈਗਾਮ ਆਉਂਦਾ ਸੀ ਉਹ ਵੀ ਬੰਦ ਹੋ ਗਿਆ। ਮਾਂ ਪਿਓ ਨੂੰ ਇਹ ਤੇ ਪਤਾ ਸੀ ਵੀ ਪੜ੍ਹਨ ਲਿਖਣ ਵਿੱਚ ਬਹੁਤੀ ਦਿਲਚਸਪੀ ਲੈਂਦਾ ਹੈ। ਨਾਲੇ ਇਹ ਖਿਆਲ ਵੀ ਆਉਂਦਾ ਪਈ ਕਿਤੇ ਰੁੱਸਿਆ ਨਾ ਹੋਵੇ। ਮਹੀਨੇ ਤੇ ਮਹੀਨੇ ਲੰਘ ਗਏ। ਅਖੀਰ ਪਿਓ ਆਪ ਪਤਾ ਕਰਨ ਲਾਹੌਰ ਟੁਰ ਗਿਆ। ਯਾਰਾਂ ਦੋਸਤਾਂ ਨੂੰ ਪੁੱਛਿਆ, ਦੱਸਿਆ। ਹਾਸਟਲ ਦੇ ਸੁਪਰੀਡੈਂਟ ਤੇ ਫਿਰ ਕਾਲਜ ਦੇ ਪ੍ਰਿੰਸੀਪਲ ਨੂੰ ਮਿਲਿਆ। ਦੋਵਾਂ ਇੱਕੋ ਗੱਲ ਆਖੀ, ਮੀਆਂ ਸਾਹਿਬ ਮੁੰਡੇ ਖੁੰਡੇ ਨੇ ਤੇ ਨਾਲੇ ਇਮਤਿਹਾਨ ਮੁੱਕਿਆਂ ਮਗਰੋਂ ਇਦਾਰੇ ਦੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ। ਤੁਸੀਂ ਆਪਣੇ ਤੌਰ ਤੇ ਲੱਭ ਸਕਦੇ ਹੋ ਤੇ ਲੱਭ ਲਓ। ਫਿਰ ਕਈ ਚਿਰਾਂ ਮਗਰੋਂ ਦੱਸ ਪਈ ਯਾਨੀ ਉਹਦੇ ਬਾਰੇ ਮਾਲੂਮ ਹੋਇਆ, ਉਹਦੇ ਬਾਰੇ ਕਿਸੇ ਨੇ ਕੋਈ ਖਬਰ ਦਿੱਤੀ। ਜਿਸ ਸਾਧਕ ਤੇ ਕਰਾਚੀ ਟੁਰ ਗਿਆ ਕੰਮ ਲੱਭਣ, ਕਿ ਉਹ ਤੇ ਕਰਾਚੀ ਟੁਰ ਗਿਆ ਹੋਇਆ ਸੀ ਕਿਸੇ ਕੰਮ ਦੀ ਤਲਾਸ਼ ਵਿੱਚ। ਕਿੱਥੇ ਗਿਆ ਕੁਝ ਪਤਾ ਨਹੀਂ। ਕੰਮ ਲੱਭਾ ਕਿ ਨਹੀਂ ਲੱਭਾ। ਅੰਕਲ ਜੀ ਚਿੰਤਾ ਨਾ ਕਰੋ, ਫਿਕਰ ਨਾ ਕਰੋ। ਉਹ ਕੋਈ ਅਯਾਣਾ ਤੇ ਹੈ ਨਹੀਂ। ਅਯਾਣਾ ਯਾਨੀ ਬਾਲ ਬੱਚਾ, ਛੋਟਾ ਬੱਚਾ ਤੇ ਹੈ ਨਹੀਂ। ਆਪੇ ਮੁੜ ਆਵੇਗਾ। ਧੱਕੇ ਧੁੱਕੇ ਖਾ ਕੇ ਸਾਧਕ ਦੇ ਨੇੜੇ ਦੇ ਇੱਕ ਨੇੜੇ ਦੇ ਯਾਰ ਨੇ ਤਸੱਲੀ ਦਿੰਦਿਆਂ, ਨੇੜੇ ਦੇ ਕਰੀਬੀ ਦੋਸਤ ਨੇ ਉਹਨੂੰ ਤਸੱਲੀ ਦਿੰਦਿਆਂ ਆਖਿਆ, ਕਰਾਚੀ ਸਾਡੇ ਲਈ ਪ੍ਰਦੇਸ਼ ਹੈ ਕਾਕਾ। ਉੱਥੇ ਸਾਡਾ ਦੂਰੋਂ ਨੇੜਿਓਂ ਕੋਈ ਨਹੀਂ ਰਹਿੰਦਾ। ਉਹਦੇ ਕਿਸੇ ਯਾਰ ਬੇਲੀ ਦਾ ਪਤਾ ਦੱਸੋ ਪੁੱਤਰ, ਕੋਈ ਥੋ ਟਿਕਾਣਾ, ਕੋਈ ਉਹਦੀ ਥਾਂ ਟਿਕਾਣਾ ਵੀ ਦੱਸੋ ਜਿੱਥੇ ਉਹ ਗਿਆ ਹੋਵੇ, ਉਹਦੇ ਘਰ ਦਾ ਐਡਰੈਸ। ਮੈਂ ਆਪ ਟੁਰ ਜਾਵਾਂਗਾ ਕਰਾਚੀ, ਲੱਭਾਂਗਾ ਪੁੱਤਰ ਨੂੰ। ਸਾਦਕ ਅਲੀ ਵਲਦ ਨਸੀਰ ਅਲੀ ਵਲਦ ਕਬੀਰ ਅਲੀ। ਉਹ ਉਖੜ ਜਿਹਾ ਗਿਆ ਤੇ ਫਿਰ ਆਪਣੇ ਨਾਲ ਗੱਲਾਂ ਕਰਦਾ ਕਰਾਚੀ ਜਾਣ ਵਾਲੀ ਗੱਡੀ ਚੜ ਗਿਆ। ਲੱਭ ਲਵਾ ਕੇ ਕੁਝ ਚਿਰ ਮਗਰੋਂ ਸਾਦਕ ਦਾ ਪਿਓ ਕਰਾਚੀਓਂ ਸਖਣਾ ਪਰਤ ਆਇਆ, ਖਾਲੀ ਵਾਪਸ ਆ ਗਿਆ। ਇੱਕ ਵਾਰ ਫਿਰ ਦੁਆਵਾਂ ਤੇ ਉਡੀਕਾਂ ਤੇਜ਼ ਹੋ ਗਈਆਂ। ਆਸਾਂ ਉਮੀਦਾਂ ਨੂੰ ਕਹਿੰਦੇ ਨੇ ਮਾਠੀਆਂ ਨਹੀਂ ਸਨ ਪੈਂਦੀਆਂ, ਯਾਨੀ ਉਮੀਦ ਖਤਮ ਨਹੀਂ ਸੀ ਹੋਣ ਰਹੀ। ਮਾਪਿਆਂ ਦਾ ਹਰ ਨਫਸ ਆਉਂਦਾ ਜਾਂਦਾ ਸਾਦਕ ਆਖਦਾ ਕਿ ਉਹਦਾ ਸਾਹ ਜਿਹੜਾ ਹੈ ਹਰ ਮਾਪਿਆਂ ਦਾ ਉਹ ਸਾਦਕ ਕਹਿੰਦਾ। ਨਸੀਮ 20-21 ਵਰਿਆਂ ਦਾ ਦੀ ਹੋ ਕੇ ਬਹੁਤਾ ਉਡੀਕਣ ਲੱਗ ਪਈ, ਇੰਤਜ਼ਾਰ ਕਰਨ ਲੱਗ ਪਈ। ਹਰ ਵੇਲੇ ਹਰ ਦਿਨ ਤਾਂਗ ਰਹਿੰਦੀ, ਯਾਨੀ ਉਹਨੂੰ ਤਾਂਗ ਰਹਿੰਦੀ, ਕਿਸੇ ਦੀ ਆਸ ਰਹਿੰਦੀ ਕਿ ਕੋਈ ਆਏਗਾ, ਉਹਦਾ ਇੰਤਜ਼ਾਰ। ਪਰ ਇਹ ਕਿਸੇ ਸਵੇਰ ਦੇ ਕੱਚੇ ਪੱਕੇ ਹਨੇਰੇ ਚੋਂ, ਕਿਸੇ ਸ਼ਾਮ ਦੀ ਧੂੜ ਚੋਂ ਉਹਦਾ ਸ਼ਹਿਰੀ ਬਾਬੂ, ਉਹਦਾ ਸਾਦਕ ਉੱਭਰ ਕੇ ਵਿਹੜੇ ਆ ਵੜੇ। ਉਹਦਾ ਸ਼ਹਿਰੀ ਬਾਬੂ ਤੇ ਕੋਈ ਨਾ ਆਇਆ, ਪਰ ਇੱਕ ਦਿਨ ਅਚਨਚੇਤ ਕਹਿੰਦੇ ਨੇ ਅਚਾਨਕ, ਉਹਦਾ ਖਤ ਮਾਪਿਆਂ ਵੱਲ ਆ ਗਿਆ। ਮਾਪਿਆਂ ਨੂੰ ਖਤ ਵੇਖ ਕੇ ਚਾਅ ਚੜ ਗਿਆ, ਬਹੁਤ ਜ਼ਿਆਦਾ ਖੁਸ਼ੀ ਹੋਈ।
ਸਾਧਕ ਦੀ ਮਾਂ ਖਤ ਸੁਣਨ ਲਈ ਬੇਚੈਨ ਸੀ, ਪਰ ਜਦੋਂ ਸਾਧਕ ਦੇ ਪਿਓ ਨੇ ਖਤ ਪੜ੍ਹਿਆ ਤੇ ਉਹਦੀ ਬੇਵੱਸੀ ਦੀ ਚੀਕ ਨਿਕਲ ਗਈ। ਯਾਨੀ ਉਹਦੇ ਵੱਸ 'ਚ ਨਹੀਂ ਸੀ, ਉਹਦੀ ਬੇਵੱਸੀ ਵਾਂਗ ਉਹਦੀ ਚੀਕ ਪਰੇਸ਼ਾਨੀ ਨਾਲ, ਦੁੱਖ ਨਾਲ, ਤਕਲੀਫ ਨਾਲ। ਉਸ ਆਖਿਆ, ਸਾਧਕ ਦੀ ਮਾਂ ਖਤ ਵਿੱਚ ਲਿਖਿਆ ਹੈ ਕੋਈ ਤੇਰੇ ਪੜ੍ਹੇ ਲਿਖੇ ਪੁੱਤਰ ਨੇ ਹੁਣ ਕਦੀ ਵੀ ਸਾਡੇ ਮੱਥੇ ਨਹੀਂ ਲੱਗਣਾ, ਹੁਣ ਸਾਡੇ ਸਾਹਮਣੇ ਨਹੀਂ ਆਉਣਾ, ਸਾਨੂੰ ਮਿਲਣ ਨਹੀਂ ਆਉਣਾ। ਇੰਨਾ ਆਖ ਕੇ ਉਹ ਸਿਰ ਸੁੱਟੀ ਵੇੜੋਂ ਬਾਹਰ ਚਲਾ ਗਿਆ ਤੇ ਸਾਧਕ ਦੀ ਮਾਂ ਦਿਲ ਫੜ ਕੇ ਬਹਿ ਗਈ। ਹੁਣ ਕੀ ਬਣੇਗਾ, ਹੁਣ ਕੀ ਬਣੇਗਾ। ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਤੇ ਕਹਾਣੀਕਾਰਾਂ ਨੇ ਇਹਦੇ ਵਿੱਚ ਜਿੱਥੇ ਮੁਆਸ਼ਰੇ ਦੀ ਉਸ ਸੋਚ ਨੂੰ ਨਿੰਦਿਆ ਹੈ ਕਿ ਉਹ ਤਾਲੀਮ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਉੱਥੇ ਉਹਨਾਂ ਨੇ ਬਾਲਪਨ ਵਿੱਚ ਮੰਗਣੀਆਂ ਕਰਨ, ਰਿਸ਼ਤੇ ਮਿੱਥਣ ਨੂੰ ਵੀ ਮੌਜੂ ਬਣਾਇਆ ਹੈ। ਤੇ ਫਿਰ ਸ਼ਹਿਰ ਵਿੱਚ ਆ ਕੇ ਪੜ੍ਹਨ ਵਾਲਿਆਂ ਦੀ ਸੋਚ ਕਿਵੇਂ ਬਦਲ ਜਾਂਦੀ ਹੈ ਤੇ ਪਿੰਡਾਂ ਵਿੱਚ ਵਸਣ ਵਾਲੇ ਲੋਕ ਜਿਹੜੇ ਉਹ ਇੱਕ ਦਾਇਰੇ ਚੋਂ ਕਿਉਂ ਬਾਹਰ ਨਹੀਂ ਨਿਕਲ ਰਹੇ, ਉਹ ਵੀ ਦੱਸਿਆ ਗਿਆ ਹੈ। ਇਹ ਅੱਜ ਤੋਂ ਕਈ ਦਹਾਕਿਆਂ ਪਹਿਲਿਆਂ ਦੀ ਕਹਾਣੀ ਹੈ। ਅੱਜ ਦੇ ਹਾਲਾਤ ਕਾਫੀ ਬਦਲਦੇ ਜਾ ਰਹੇ ਨੇ ਔਰ ਹਾਲਾਤ ਜਿਹੜੇ ਨੇ ਉਹ ਉਸ ਨੂੰ ਵੇਖਿਆ ਜਾਂਦਾ ਹੈ ਕਿ ਹਾਲਾਤ ਅੱਜ ਦੇ ਹਾਲਾਤ ਮੀਡੀਆ ਦੇ ਨਾਲ, ਸੋਚ ਦੇ ਨਾਲ ਬਹੁਤ ਜ਼ਿਆਦਾ ਬਦਲ ਗਏ ਨੇ। ਕਹਾਣੀ ਦਾ ਖੁਲਾਸਾ ਜਿਹੜਾ ਹੈ ਉਹ 9ਵੀਂ ਦੇ ਪੜਿਆਰਾਂ ਵਿੱਚ ਵਾਸਤੇ ਆ ਜਾਂਦਾ ਹੈ। ਇਸ ਦੇ ਨਾਲ ਨਾਲ ਕੁਝ ਗਲਤ ਸਹੀ ਦੇ ਸਵਾਲ ਵੀ ਜਿਹੜੇ ਨੇ ਉਹ ਅਖੀਰ ਤੇ ਦਿੱਤੇ ਗਏ ਨੇ, ਉਹ ਵੀ ਨਾਲ ਨਾਲ ਲਾਜ਼ਮੀ ਤੁਸੀਂ ਦੇਖ ਲਓ, ਤਾਂ ਕਿ ਕਹਾਣੀ ਜਿਹੜੀ ਇੱਕ ਵਾਰੀ ਸੁਣੋਗੇ ਦੁਬਾਰਾ ਇਹਨੂੰ ਤੇ ਫਿਰ ਇਹਦੀਆਂ ਚੀਜ਼ਾਂ ਹੋਰ ਤੁਹਾਡੇ ਤੇ ਕਲੀਅਰ ਹੁੰਦੀਆਂ ਜਾਣਗੀਆਂ।